ਅਸਮਾਨ ਤੋਂ ਡਿੱਗੀ ਬਿਜਲੀ ਤੋਂ ਤੇ ਬੰਦਾ ਬਚ ਸਕਦਾ ਹੈ, ਪਰ ਮਾਂ-ਬਾਪ ਦੀ ਦਿਲ ਤੋਂ ਨਿਕਲੀ ਬਦਦੁਆ ਕਦੀ ਖਾਲੀ ਨਹੀਂ ਜਾਂਦੀ। ਅੱਜ ਦੀ ਦਾਸਤਾਨ ਪੰਜਾਬ ਦੇ ਇੱਕ ਐਸੇ ਮਗਰੂਰ ਜ਼ਿਮੀਂਦਾਰ ਦੀ ਦਾਸਤਾਨ ਹੈ ਜਿਨੇ ਆਪਣੀਆਂ ਜ਼ਮੀਨਾਂ ਵਧਾਉਣ ਵਾਸਤੇ ਆਪਣੀ ਹੀ ਸਗੀ ਭੈਣ ਦਾ ਘਰ ਉਜਾੜ ਦਿੱਤਾ। ਪਰ ਫਿਰ 20 ਸਾਲਾਂ ਤੋਂ ਬਾਅਦ ਮਿੱਟੀ ਨੇ ਐਸੀ ਲਲਕਾਰ ਮਾਰੀ ਕਿ ਪੂਰੇ ਪਿੰਡ ਦੀ ਰੂਹ ਕੰਬ ਗਈ। ਚਲੋ ਸੁਣਦੇ ਹਾਂ ਅੱਜ ਦੀ ਇਹ ਸਬਕ ਆਮੋਜ਼ ਦਾਸਤਾਨ। ਸੋਨਾ ਗੱਖੜ ਦੇ ਪਿਆਰੇ ਦੋਸਤੋ, ਅਸਲਾਮੁ ਅਲੈਕੁਮ। ਪਿੰਡ ਰੱਤਾ ਪਿੰਡੀ ਵਿੱਚ ਚੌਧਰੀ ਹੈਦਰ ਦਾ ਨਾਂ ਖੌਫ ਦੀ ਅਲਾਮਤ ਸੀ। ਹੈਦਰ ਕੋਲ ਸਭ ਕੁਝ ਸੀ ਪਰ ਸਕੂਨ ਨਹੀਂ ਸੀ। ਉਹਦੀ ਇੱਕ ਹੀ ਭੈਣ ਸੀ ਜਿਹਦੀ ਸ਼ਾਦੀ ਪਿੰਡ ਦੇ ਇੱਕ ਗਰੀਬ ਲੇਕਿਨ ਇਮਾਨਦਾਰ ਸਕੂਲ ਟੀਚਰ ਨਾਲ ਹੋਈ ਸੀ। ਚੌਧਰੀ ਹੈਦਰ ਨੂੰ ਆਪਣੀ ਅਨਾਹ ਪਿਆਰੀ ਸੀ। ਉਹਨੇ ਆਪਣੀਆਂ ਪਿਛਲੀਆਂ ਜ਼ਮੀਨਾਂ ਨੂੰ ਰਸਤਾ ਦੇਣ ਵਾਸਤੇ ਭੈਣ ਦੇ ਘਰ ਦੀ ਦੀਵਾਰ ਡੇਗਣ ਦਾ ਹੁਕਮ ਦੇ ਦਿੱਤਾ। ਭੈਣ ਨੇ ਬੜੇ ਹੱਥ ਜੋੜੇ, ਵੀਰਿਆ ਮੇਰੇ ਬੱਚਿਆਂ ਦਾ ਸਿਰ ਨੰਗਾ ਨਾ ਕਰ, ਇਹ ਘਰ ਹੀ ਸਾਡੀ ਕੁੱਲ ਕਾਇਨਾਤ ਹੈ। ਪਰ ਹੈਦਰ ਨੇ ਗੁੱਸੇ ਵਿੱਚ ਕਿਹਾ, ਜਿਹੜਾ ਮੇਰੀਆਂ ਪੈਲੀਆਂ ਦੇ ਰਾਹ ਵਿੱਚ ਆਏਗਾ ਉਹ ਮਿੱਟੀ ਵਿੱਚ ਮਿਲ ਜਾਏਗਾ। ਹੈਦਰ ਨੇ ਨਾ ਸਿਰਫ ਉਹਦਾ ਘਰ ਗਿਰਾਇਆ ਬਲਕਿ ਆਪਣੀ ਭੈਣ ਨੂੰ ਧੱਕੇ ਦੇ ਕੇ ਪਿੰਡ ਵਿੱਚੋਂ ਵੀ ਕੱਢ ਦਿੱਤਾ। ਭੈਣ ਨੇ ਜਾਂਦਿਆਂ ਹੋਇਆਂ ਇੱਕ ਮਿੱਟੀ ਦੀ ਮੁੱਠ ਚੁੱਕੀ ਤੇ ਆਪਣੇ ਭਰਾ ਨੂੰ ਵੇਖ ਕੇ ਕਿਹਾ, ਹੈਦਰ, ਅੱਜ ਤੂੰ ਮਿੱਟੀ ਲਈ ਰਿਸ਼ਤੇ ਉਜਾੜੇ ਨੇ, ਕੱਲ ਇਹ ਮਿੱਟੀ ਤੇਰੀਆਂ ਰੌਣਕਾਂ ਨੂੰ ਖਾ ਜਾਏਗੀ। ਇਸੇ ਤਰ੍ਹਾਂ ਹੀ ਕਰਦਿਆਂ ਕਰਾਂਦਿਆਂ 20 ਸਾਲ ਲੰਘ ਗਏ। ਹੈਦਰ ਦੇ 2 ਪੁੱਤਰ ਸਨ, ਸੁਲਤਾਨ ਤੇ ਫਰਮਾਨ। ਇਹ ਦੋਵੇਂ ਪੁੱਤਰ ਉਹਦੀ ਖੇਤੀਬਾੜੀ ਸੰਭਾਲਦੇ ਸਨ। ਹੈਦਰ ਹੁਣ ਬਹੁਤ ਬੁੱਢਾ ਹੋ ਚੁੱਕਿਆ ਸੀ, ਪਰ ਉਹਦਾ ਗਰੂਰ ਹਾਲੇ ਵੀ ਉਸੇ ਤਰ੍ਹਾਂ ਹੀ ਅਸਮਾਨਾਂ ਤੇ ਸੀ। ਅਚਾਨਕ ਪਿੰਡ ਵਿੱਚ ਇੱਕ ਅਜੀਬ ਸਿਲਸਿਲਾ ਸ਼ੁਰੂ ਹੋ ਗਿਆ। ਹੈਦਰ ਦਿਆਂ ਖੇਤਾਂ ਵਿੱਚ ਖੜੀ ਫਸਲ ਰਾਤੋਂ ਰਾਤ ਕਾਲੀ ਹੋਣ ਲੱਗ ਪਈ, ਜਾਨਵਰ ਮਰਨ ਲੱਗ ਪਏ। ਇਹ ਸਭ ਵੇਖ ਕੇ ਹੈਦਰ ਪਰੇਸ਼ਾਨ ਹੋਇਆ ਕਿ ਇਹ ਮੇਰੇ ਨਾਲ ਕੀ ਹੋਣ ਲੱਗ ਪਿਆ ਹੈ। ਉਹਨੇ ਬੜੇ ਡਾਕਟਰਾਂ, ਹਕੀਮਾਂ, ਪੀਰਾਂ, ਫਕੀਰਾਂ ਨੂੰ ਬੁਲਾਇਆ, ਪੁੱਛਿਆ, ਪਰ ਕੋਈ ਫਾਇਦਾ ਨਾ ਹੋਇਆ। ਇੱਕ ਦਿਨ ਹੈਦਰ ਦਾ ਵੱਡਾ ਪੁੱਤਰ ਸੁਲਤਾਨ ਖੇਤਾਂ ਦੀ ਰਖਵਾਲੀ ਕਰ ਰਿਹਾ ਸੀ ਕਿ ਉਹਨੂੰ ਇੱਕ ਬੜੀ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਇੱਕ ਔਰਤ ਦੀ ਸੀ। ਸੁਲਤਾਨ ਨੇ ਆਵਾਜ਼ ਦਾ ਪਿੱਛਾ ਕੀਤਾ ਤੇ ਵੇਖਿਆ ਕਿ ਖੇਤ ਦੇ ਇੱਕ ਕੋਨੇ ਦੇ ਵਿੱਚ, ਜਿੱਥੇ ਕਦੀ ਉਹਦੀ ਫੁੱਫੀ ਦਾ ਘਰ ਹੁੰਦਾ ਸੀ, ਉੱਥੇ ਮਿੱਟੀ ਦੀ ਢੇਰੀ ਦੇ ਉੱਤੇ ਇੱਕ ਗਰੀਬ ਵਡੇਰੀ ਅੰਨੀ ਮਾਈ ਜਿਹੜੀ ਏ ਉਹ ਬੈਠੀ ਏ। ਸੁਲਤਾਨ ਨੇ ਪੁੱਛਿਆ, ਮਾਈ ਤੂੰ ਕੌਣ ਹੈ ਤੇ ਸਾਡੀ ਇਸ ਫਸਲ ਨੂੰ ਕੀ ਹੋਇਆ ਹੈ? ਮਾਈ ਹੱਸ ਕੇ ਕਿਹਾ, ਪੁੱਤਰ ਮਿੱਟੀ ਆਪਣੀ ਅਮਾਨਤ ਮੰਗ ਰਹੀ ਏ। 20 ਸਾਲ ਪਹਿਲੇ ਇਸ ਜਗ੍ਹਾ ਤੇ ਇੱਕ ਭੈਣ ਦੀ ਇੱਜ਼ਤ ਉਜੜੀ ਸੀ, ਉਹਦਾ ਘਰ ਉਜੜਿਆ ਸੀ। ਜਦੋਂ ਤੱਕ ਮਿੱਟੀ ਦਾ ਕਰਜ਼ ਨਹੀਂ ਚੁਕਾਇਆ ਜਾਏਗਾ, ਹੈਦਰ ਦੀ ਨਸਲ ਵਿੱਚ ਬਰਕਤ ਨਹੀਂ ਆਏਗੀ। ਸੁਲਤਾਨ ਨੂੰ ਆਪਣੇ ਬਾਪ ਦੇ ਗੁਨਾਹ ਦਾ ਪਤਾ ਚੱਲਿਆ। ਉਹ ਘਰ ਆਇਆ ਤੇ ਅੱਬੇ ਨੂੰ ਕਿਹਾ, ਅੱਬਾ ਜੀ ਤੁਸੀਂ ਸਾਨੂੰ ਅਮੀਰ ਤੇ ਕਰ ਦਿੱਤਾ ਹੈ, ਪਰ ਸਾਡੀਆਂ ਨੀਂਦਾਂ ਹਰਾਮ ਹੋ ਗਈਆਂ ਨੇ। ਉਹਨੇ ਪੁੱਛਿਆ, ਸਾਡੀ ਫੁੱਫੀ ਕਿੱਥੇ ਵੇ? ਤੁਸੀਂ ਜੋ ਉਹਦੇ ਨਾਲ ਕੀਤਾ ਸੀ ਉਹਦੀ ਵਜ੍ਹਾ ਤੋਂ ਸਾਡੀਆਂ ਫਸਲਾਂ ਦੇ ਸਾਡੇ ਜਾਨਵਰਾਂ ਨਾਲ ਇੰਝ ਹੋ ਰਿਹਾ ਹੈ। ਹੈਦਰ ਨੂੰ ਹੋਸ਼ ਆਇਆ। ਉਹਨੇ ਸੁਲਤਾਨ ਨੂੰ ਨਾਲ ਲਿਆ ਤੇ ਆਪਣੀ ਭੈਣ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਕਰਦਿਆਂ ਕਰਾਂਦਿਆਂ ਪਤਾ ਲੱਗਾ ਕਿ ਉਹਦੀ ਭੈਣ ਸ਼ਹਿਰ ਦੇ ਇੱਕ ਯਤੀਮਖਾਨੇ ਦੇ ਵਿੱਚ ਅੰਨੀ ਹੋ ਕੇ ਦਿਨ ਗੁਜ਼ਾਰ ਰਹੀ ਹੈ। ਲੱਭਦਿਆਂ ਲਭਾਉਂਦਿਆਂ ਜਦੋਂ ਹੈਦਰ ਉੱਥੇ ਪਹੁੰਚਿਆ ਤੇ ਉਹਦੀ ਭੈਣ ਨੇ ਸਿਰਫ ਉਹਦੀ ਆਵਾਜ਼ ਤੋਂ ਉਹਨੂੰ ਪਹਿਚਾਨ ਲਿਆ। ਹੈਦਰ ਉਹਦੇ ਪੈਰਾਂ ਵਿੱਚ ਡਿੱਗਿਆ, ਭੈਣ ਮੈਨੂੰ ਮਾਫ ਕਰ ਦੇ, ਮੇਰੀ ਫਸਲ ਤਬਾਹ ਹੋ ਰਹੀ ਹੈ, ਮੇਰੀ ਨਸਲ ਖਤਮ ਹੋ ਰਹੀ ਹੈ। ਭੈਣ ਨੇ ਠੰਡਾ ਸਾਹ ਲਿਆ ਤੇ ਕਿਹਾ, ਵੀਰਿਆ ਮੈਂ ਤੇ ਉਸ ਦਿਨ ਹੀ ਮਾਫ ਕਰ ਦਿੱਤਾ ਸੀ, ਪਰ ਮਿੱਟੀ ਮਾਫ ਨਹੀਂ ਕਰਦੀ ਪਈ। ਜਾ ਕੇ ਜਿਸ ਜਗ੍ਹਾ ਮੇਰਾ ਘਰ ਸੀ ਉੱਥੇ ਯਤੀਮਖਾਨੇ ਲਈ ਛੱਤ ਬਣਾ ਦੇ, ਸ਼ਾਇਦ ਮਿੱਟੀ ਠੰਡੀ ਹੋ ਜਾਏ। ਇਹ ਗੱਲ ਸੁਣ ਕੇ ਹੈਦਰ ਵਾਪਸ ਪਿੰਡ ਆਇਆ। ਉਹਨੇ ਆਪਣੇ ਹੱਥੀਂ ਖੇਤਾਂ ਦੀ ਫਸਲ ਉਜਾੜ ਕੇ ਉੱਥੇ ਯਤੀਮਖਾਨਾ ਬਣਾਉਣਾ ਸ਼ੁਰੂ ਕੀਤਾ। ਪਰ ਜਿਸ ਦਿਨ ਪਹਿਲੀ ਛੱਤ ਪਾਈ, ਹੈਦਰ ਵੀ ਇਸ ਦੁਨੀਆ ਤੋਂ ਚਲਾ ਗਿਆ। ਸੋਨੇ ਗੱਖੜ ਦੇ ਦੋਸਤੋ, ਇਹ ਕਹਾਣੀ ਸਾਨੂੰ ਸਬਕ ਦਿੰਦੀ ਹੈ ਕਿ ਜ਼ਮੀਨ ਹਮੇਸ਼ਾ ਰਹਿਣੀ ਹੈ, ਪਰ ਇਨਸਾਨ ਨੇ ਮਿੱਟੀ ਥੱਲੇ ਚਲੇ ਜਾਣਾ ਹੈ ਤੇ ਗਰੂਰ ਦਾ ਸਰ ਹਮੇਸ਼ਾ ਨੀਵਾਂ ਹੁੰਦਾ ਹੈ। ਅੱਜ ਵੀ ਲੋਕ ਕਹਿੰਦੇ ਨੇ ਕਿ ਉਸ ਯਤੀਮਖਾਨੇ ਵਿੱਚ ਜੋ ਰੌਣਕ ਹੈ ਉਹ ਪੂਰੇ ਪੰਜਾਬ ਵਿੱਚ ਨਹੀਂ, ਕਿਉਂਕਿ ਉਹ ਪਛਤਾਵੇ ਦੀ ਮਿੱਟੀ ਨੇ ਬਣਾਇਆ ਸੀ।